ਚੱਲ अस्सलामुअलैकुम। ਸਿਆਣੇ ਕਹਿੰਦੇ ਆ ਦੂਜੇ ਦੇ ਪੈਰ 'ਤੇ ਸੱਪ ਲੜਿਆ ਨਾ ਕੰਡਾ ਦਿਸਦਾ। ਉਹ ਮਿਸਾਲ ਸਾਡੇ ਨਾਲ ਬਣੀ ਆ। ਅੱਜ ਅਸੀਂ ਭਾਈ ਸ਼ਮਸ ਤੌਹੀਦ ਕੋਲ ਆਏ ਆ। ਅਸੀਂ ਸੁਣਦੇ ਸੀਗੇ ਕਿ ਵੀ ਕਣੇ ਕਾਲੇ ਰੋਂਦੇ ਆ। ਅੱਜ ਇਹਨਾਂ ਕੋਲ ਪੁੱਛਦੇ ਆ ਕਿ ਵੀ ਬਤਾਊਂ ਦਾ ਕੀ ਸੂਰਤ ਹਾਲ ਆ। अस्सलाम वालेकुम शमस भाई। वालेकुम सलाम। शमस भाई की हाल आ? ठीक है जी, तगड़े हैं। ਤੇ ਸੁਣਾਓ ਸਾਨੂੰ ਇਹ ਦੱਸੋ ਕਿ ਵੀ ਇਹ ਤੇ ਕਿੰਨੀ ਮਿਹਨਤ ਹੈਗੀ ਬਤਾਊਆਂ ਤੇ? ਇਹਦੇ ਤੇ ਬਹੁਤ ਮਿਹਨਤ ਆ ਜੀ। 9ਵੇਂ ਮਹੀਨੇ ਦੇ ਲਾਏ ਆ, ਹੁਣ ਲੱਥਣ ਲੱਗੇ ਆ। ਅੱਛਾ ਜੀ। ਪੂਰੀਆਂ ਸਰਦੀਆਂ ਦੀ ਸਾਂਭ ਕੀਤੀ, ਸ਼ੌਪਰ ਪਾਇਆ ਇਹਨਾਂ ਦੇ, ਸਹੀ। ਸਹੀ ਲਾਈ ਆ, ਸਹੀ। ਹੁਣ ਲੱਥਣ ਲੱਗੇ ਆ। ਤੇ ਤੁਹਾਨੂੰ ਇਹਦੀ ਮਿਹਨਤ ਮਿਲਦੀ ਪਈ ਆ ਕਿ ਨਹੀਂ ਮਿਲਦੀ ਪਈ? ਕੋਈ ਨਹੀਂ ਆ, 10 ਕਿਲੋ ਦਾ ਸ਼ੌਪਰ ਆ, 50,000 ਰੁਪਏ ਦਾ ਵਿਕਣ ਡਿਆ ਉੱਥੇ ਮੰਡੀ ਜਾ ਕੇ। ਖਰਚਾ ਵੀ ਨਹੀਂ ਪੂਰਾ ਹੁੰਦਾ। ਲਓ ਜੀ, ਇਹ ਉਹ ਹਿਸਾਬ ਆ ਕਿ ਵੀ ਰਕਸ਼ਾ ਭਰ ਕੇ ਮੰਡੀ ਛੱਡ ਕੇ ਆਈਏ ਤੇ ਜਿੱਦਾਂ ਆਪਾਂ ਬਿੱਲੀ ਚੌਕ ਜੀ ਨਹੀਂ ਛੱਡ ਕੇ ਆਈਦਾ, ਉਹ ਬਿੱਲੀ ਆਪਣੇ ਪਹੁੰਚਣ ਤੋਂ ਪਹਿਲੇ ਆ ਜਾਂਦੀ ਆ। ਇਹ ਬਤਾਊਆਂ ਦਾ ਇਹ ਉਹ ਹਿਸਾਬ ਆ ਕਿ ਵੀ ਅਸੀਂ ਰਕਸ਼ਾ ਮੰਡੀ ਛੱਡ ਕੇ ਆਉਂਦੇ ਆ, ਇਹ ਬਿੱਲੀ ਤੋਂ ਵੀ ਪਹਿਲੇ ਸਾਡੇ ਕੋਲ ਮੁੜ ਜਾਂਦਾ। ਤੇ ਬੰਦੇ ਕਹਿੰਦੇ ਆ ਇਹ ਕਾਲਾ ਹੁੰਦਾ, ਮੈਂ ਕਹਿੰਦਾ ਕਿ ਵੀ ਇਹ ਫੁੱਲ ਹੈਗਾ ਵਾ, ਐਡੇ ਸੋਹਣੇ ਫੁੱਲ ਤੋਂ ਬਣਿਆ ਏ। ਤੇ ਇੱਕ ਮੈਂ ਕਹਿੰਦਾ ਕਿ ਵੀ ਇਹ ਸਾਰਾ ਹੀ ਕਾਲਾ ਹੁੰਦਾ। ਇਹ ਤੁਹਾਨੂੰ ਮੈਂ ਹੁਣ ਦਿਖਾਉਂਦਾ ਕਿ ਵੀ ਵਿੱਚੋਂ ਇਹ ਕਿੱਦਾਂ ਦਾ ਹੁੰਦਾ। ਕੋਈ ਤਰ੍ਹਾਂ ਬਤਾਓ ਜਿਹੜਾ ਲੈ ਆਹ ਦੇਖੋ, ਨਿਰਾ ਹੀ ਚਿੱਟਾ ਹੈ ਵਿੱਚੋਂ। ਤੇ ਫਿਰ ਇਹ ਕਹਿੰਦੇ ਤੱਤਾ ਹੁੰਦਾ, ਮੈਂ ਕਹਿੰਦਾ ਵੀ ਮਾਸਾ ਵੀ ਨਹੀਂ ਤੱਤਾ। ਆ ਠੰਡਾ ਬਤਾਊਂ ਆ। ਕਿਉਂ ਸ਼ਮਸ ਭਾਈ? ਤੱਤਾ ਲੈ। ਆ ਦੇਖੋ ਠੰਡਾ ਬਤਾਊਂ ਕੀ ਕਿੱਦਾਂ ਜੀ ਇਹ ਹੱਟੀਆਂ ਵਾਲੇ ਕਿੱਦਾਂ ਵੇਚਦੇ ਨੇ? ਭਾਈ 50 ਰੁਪਏ ਦਾ 10 ਕਿਲੋ ਲਿਆ ਕੇ ਤੇ ਮੁੜ ਕੇ 70 ਰੁਪਏ 80 ਰੁਪਏ ਕਿਲੋ ਵੇਚਦੇ ਆ। ਲੋ ਜੀ ਭਜਨ, ਬਹੁਤ ਇਹ ਉੱਤਰਲੇ ਕਹਿੰਦੇ ਆ ਕਿ ਵੀ ਸਿਰਫ ਖਾਲੀ ਕਣਕ ਵਾਲੇ ਰੋਣ ਦੇ ਨੇ। ਇਹ ਮੈਂ ਕਹਿੰਦਾ ਬਤਾਊਂ ਵੀ ਇਹਨਾਂ ਦੇ ਛਾਪਰਾਂ ਦੇ ਵੀ ਪੈਸੇ ਪੂਰੇ ਨਹੀਂ ਹੁੰਦੇ ਹੋਣੇ। ਐਨਾ ਸਮਝ ਭਾਈ ਏਦਾਂ ਹੀ ਇਹੀ ਗੱਲ ਹੈ ਨਾ। ਤੇ ਇਹ ਸੂਰਤ ਹਾਲ ਤੁਸੀਂ ਹੁਣ ਦੇਖ ਲਓ ਕਿ ਵੀ ਖਾਲੀ ਕਣਕ ਵਾਲੇ ਨਹੀਂ ਰੋਣ ਦੇ, ਇਹ ਬਤਾਊਂ ਵਾਲੇ ਵੀ। ਯਾਰ ਇਹਦਾ ਮੈਂ ਤੁਹਾਨੂੰ ਦੱਸਦਾ, ਇਹ ਬਤਾਊਂ ਤੁਸੀਂ ਨਹੀਂ ਖਾਣੇ, ਤੁਸੀਂ ਇਹਦੇ ਪਕੌੜੇ ਬਣਾ ਲਓ, ਨਹੀਂ ਤੇ ਇਹਦਾ ਦੁਪਹਿਰ ਨੂੰ ਭੱਥਾ ਬਣਾ ਲਓ। ਕਿਉਂ ਸ਼ਮਸ ਭਾਈ? ਇਹਦੀਆਂ ਕਿੰਨੀਆਂ ਚੀਜ਼ਾਂ ਬਣਦੀਆਂ ਵਾ। ਤੇ ਫਿਰ ਅਸੀਂ ਇਹ ਕਹਿੰਦੇ ਆ ਕਿ ਵੀ ਇਹ ਚੰਗੀ ਚੀਜ਼ ਨਹੀਂ ਹੈਗੀ। ਆਹ ਦੇਖੋ ਤੁਹਾਨੂੰ ਵਿਖਾਉਂਦੇ ਆ, ਵੱਡੇ ਵੱਡੇ ਬਤਾਊਂ ਕੱਢੇ ਆ। ਇਹਨਾਂ ਦਾ ਭੜਥਾ ਬਣਦਾ ਬੜਾ VIP। ਅੱਛਾ ਜੀ। ਮਸਾਲਾ ਤਿਆਰ ਕਰੋ, ਇਹਨਾਂ ਨੂੰ ਤੰਦੂਰ ਦੀਆਂ ਰੋਟੀਆਂ ਨਾਲ ਖਾਓ ਦੁਪਹਿਰ ਨੂੰ, ਤੇ ਮਜ਼ਾ ਨਾ ਆਵੇ ਤੇ ਤੰਦੂਰ ਦੀਆਂ ਰੋਟੀਆਂ ਤੇ ਨਾਲ ਰਾਇਤਾ ਹੋਵੇ, ਤੇ ਮੈਂ ਕਹਿੰਦਾ ਯਾਰ ਨਾਲ ਲੱਸੀ ਦਾ ਗਲਾਸ ਹੋਵੇ, ਮੈਂ ਕਹਿੰਦਾ ਸਵਾਦ ਆ ਜਾਏਗਾ। ਇਹ ਤੁਸੀਂ ਕਰਕੇ ਤੇ ਵੇਖੋ, ਪੀ ਕੇ ਤੇ ਵੇਖੋ ਸ਼ਮਸ ਭਾਈ। ਇਸ ਤੋਂ ਇਲਾਵਾ ਇਹਦੇ ਹੋਰ ਕੀ ਫਾਇਦੇ? ਇਹ ਕਹਿੰਦੇ ਤੱਤਾ ਹੁੰਦਾ। ਹਾਂ ਤੱਤਾ ਹੁੰਦਾ, ਥੋੜਾ ਹੀ ਖਾਣਾ ਚਾਹੀਦਾ। ਨਹੀਂ ਆ ਮੈਂ ਤੇ ਫੜਿਆ ਬੜਾ ਠੰਡਾ ਵਾ ਭਾਈ ਹੁਣ ਠੰਡਾ ਹੋ ਗਿਆ। ਠੰਡਾ ਨਾਲ ਤੋੜੇਗਾ ਤੱਤਾ, ਦੁਪਹਿਰ ਨੂੰ ਤੱਤਾ ਹੁੰਦਾ, ਦੁਪਹਿਰ ਨੂੰ ਤੱਤਾ ਹੁੰਦਾ ਜੀ। ਤੇ ਤੁਹਾਡਾ ਕੀ ਖਿਆਲ ਆ? ਇਹ ਕੀ ਸੂਰਤ ਹਾਲ ਆ? ਤੁਹਾਡੇ ਪੈਸੇ ਨਹੀਂ, ਮਿਹਨਤ ਨਹੀਂ ਤੁਹਾਡੀ ਮੁੜੀ? ਕੋਈ ਨਹੀਂ ਜੀ। ਤੁਸੀਂ ਇਹ ਕਿਉਂ ਲਾਈ? ਤੁਸੀਂ ਇਹ ਤੁਹਾਡਾ ਬਸ ਲਾਈ ਤੇ ਰੋਜ਼ੀ ਰੋਟੀ ਵਾਸਤੇ ਅਸੀਂ। ਬਹਰਹਾਲ ਇਹਦਾ ਖਰਚਾ ਵੀ ਨਹੀਂ ਪੂਰਾ ਹੋਣ ਡਿਆ। ਤੜਵਾਈ ਲੇਬਰ ਸ਼ੌਪਰਾਂ ਦਾ ਖਰਚਾ 10 ਰੁਪਏ ਦਾ ਸ਼ੌਪਰ ਆ, ਤੜਵਾਈ ਲੇਬਰ 20 ਰੁਪਏ ਲੈ ਜਾਂਦੀ, ਰਕਸ਼ੇ ਦਾ ਕਿਰਾਇਆ 20 ਰੁਪਏ ਨਗਦ ਪੈ ਜਾਣਾ, 50 ਪੂਰੇ ਅਸੀਂ ਬਸ ਦੇ ਕੇ ਆਈਦਾ ਉਹਨਾਂ ਨੂੰ। ਤੇ ਇਹ ਅੱਲਾ ਭਲਾ ਕਰੇ ਤੁਹਾਡਾ। ਤੁਸੀਂ ਉਹ ਕਿਹਨੂੰ ਕਿਹਾ ਵਾ ਭਾਈ ਨੇ ਕੱਦੂ ਜਿਹੜੇ ਸੀਗੇ 5 ਕਿੱਲੇ ਕੱਦੂ ਲਾਏ ਸੀਗੇ, ਉਹਨੇ ਤੇ ਵਾਹਤਾ। ਹਾਂਜੀ ਅਸੀਂ ਵਾਹੁਣ ਦਾ ਸੋਚਣ ਡਏ ਆ, ਬਹਰਹਾਲ ਵਾਹੁਣਾ ਨਹੀਂ। ਸਿਆਣੇ ਕਹਿੰਦੇ ਆ ਭੱਜਦੇ ਨੂੰ ਲਗੋਟੀ ਸਹੀ। ਹਾਂ ਦੇਖਦੇ ਆ ਕੀ ਸੂਰਤ ਹਾਲ ਬਣਦੀ ਹੈ। ਚੋਰ ਭੱਜਦੇ ਨੇ, ਚੋਰ ਦੀ ਲਗੋਟੀ ਸਹੀ ਜਨਾਬ। ਇਹ ਕਹਿੰਦੇ ਚਲੋ ਕੁਛ ਨਾ ਕੁਛ ਆ ਜਾਵੇ, ਕਿਸੇ ਦੇ ਮੂੰਹ 'ਚ ਪੈ ਜਾਵੇ, ਚੱਲ ਇਹ ਦੇ ਦਿੰਦੇ ਨੇ, ਵਾਪਸ ਨਹੀਂ ਆਉਂਦੇ। ਇੱਥੇ ਮੇਰੇ ਨਾਲ ਗਵਾਂਢੀ ਹੈਗੇ ਨੇ, ਟਮਾਟਰ ਲੱਗੇ, ਉਹ ਵੀ ਵਿਚਾਰੇ ਰੋਣ ਦੇ ਨੇ। ਇਹ ਸੂਰਤ ਹਾਲ ਇਹ ਕਹਿੰਦੇ ਗਰੀਬਾਂ ਦਾ ਸਾਂਝ ਆ, ਕਿ ਵੀ ਗਰੀਬ ਇਹਨੂੰ ਖਾਂਦੇ ਨੇ। ਮੈਨੂੰ ਤਾਂ ਲੱਗਦਾ ਗਰੀਬ ਵੈਸੇ ਹੀ ਮੁੱਕ ਗਏ। ਇਹ ਗਰੀਬ ਖਾਂਦੇ ਆ ਭਾਈ, ਗਰੀਬਾਂ ਨੂੰ ਦਿੰਦੀ ਆ ਲਿਆ ਕੇ। ਅਗਲੇ 50 ਰੁਪਏ ਸ਼ੌਪਰ ਲਿਆ ਕੇ 10 ਕਿਲੋ ਦਾ, ਗਰੀਬਾਂ ਨੂੰ 60-70 ਰੁਪਏ ਕਿਲੋ ਦਿੰਦੇ ਆ। ਗਰੀਬਾਂ ਨੂੰ ਕੋਈ ਫਾਇਦਾ ਨਹੀਂ ਹੁੰਦਾ ਇਹਦਾ। ਇਹਦੇ ਵਿੱਚ ਫਿਰ ਜਿਹੜਾ ਆੜਤੀਆ ਵਾ ਉਹ ਖਾਂਦਾ ਵਾ? ਭਾਈ ਆੜਤੀਆ ਨਹੀਂ ਖਾਂਦਾ, ਰੇੜੀਆਂ ਵਾਲੇ ਰਕਸ਼ਿਆਂ ਵਾਲੇ ਖਾ ਜਾਂਦੇ। ਆੜਤੀਆਂ ਨੇ ਆਪਣੇ 10-20 ਰੁਪਏ ਮਜ਼ਦੂਰੀ ਲੈਣੀ ਹੁੰਦੀ ਹੈ ਵੇਚਣ ਦੀ, ਉਹ ਅਗਲੇ ਲੈ ਲੈਂਦੇ ਆ ਸਾਈਡ ਤੇ। ਇਹਦਾ ਕੀ ਹੱਲ ਹੋਏਗਾ ਕਿ ਵੀ ਆਪਾਂ ਨੂੰ ਇਹ ਜ਼ਿਮੀਦਾਰ ਨੂੰ ਜਿਹੜੀ ਇਹਦਾ ਹੱਲ ਮਿਲੇ, ਇਹਨੂੰ ਜ਼ਿਮੀਦਾਰ ਨੂੰ ਇਹਦਾ ਸਿਲਾ ਮਿਲੇ? ਕੋਈ ਸਿਲਾ ਨਹੀਂ ਮਿਲਣਾ ਜ਼ਿਮੀਦਾਰ ਨੂੰ। ਟਮਾਟਰਾਂ ਦਾ ਸ਼ੌਪਰ 40 ਰੁਪਏ ਦਾ ਵੇਚਣ ਡਿਆ, 5-7 ਕਿਲੋ ਸ਼ੌਪ ਹੁੰਦੇ ਆ, ਤੇ ਇੱਥੇ ਆ ਕੇ 70 ਰੁਪਏ ਕਿਲੋ ਦੇਣ ਡਿਆ, 60 ਰੁਪਏ ਕਿਲੋ। ਲੋ ਜੀ ਇਹ ਦੇਖ ਲਓ, ਸ਼ਹਿਰਾਂ 'ਚ ਜਾ ਕੇ ਇਹ ਇੰਨੀ ਮਹਿੰਗੀ ਸਬਜ਼ੀ ਵਿਕਦੀ ਆ। ਸਾਡੇ ਤੋਂ ਫ੍ਰੀ ਵਾਲਾ ਹਿਸਾਬ ਆ। ਸਾਡਾ ਤੇ ਪਾਣੀ ਦਾ, ਮੈਂ ਕਹਿੰਦਾ ਕਿ ਸਾਡੀ ਮਿਹਨਤ ਦਾ ਮੁੱਲ ਹੀ ਹੈ, ਸਾਡੀ ਜ਼ਮੀਨ ਦਾ ਠੇਕਾ ਨਹੀਂ ਹੈ। ਭਾਈ ਦੇਖੋ ਕਿੰਨੀ ਮਿਹਨਤ, ਪਸੀਨੋ ਪਸੀਨੀ ਹੋਏ ਆ, ਤੇ ਇਹਨਾਂ ਨੂੰ ਮਿਹਨਤ ਨਹੀਂ ਮਿਲਦੀ। ਕਿਉਂ ਜੀ ਭਾਜੀ? ਇਹ ਕੀ ਬਣੇਗਾ? ਮੈਂ ਕਹਿੰਦਾ ਵੀ ਸਾਰੀਆਂ ਸਬਜ਼ੀਆਂ ਰੁਲੀਆਂ ਵਾ। ਹਾਂਜੀ ਤੇ ਤੁਹਾਨੂੰ ਨਹੀਂ ਪਤਾ ਸੀਗਾ? ਮੈਂ ਤੁਹਾਡੀ ਵੀਡੀਓ ਦੇਖੀ ਸੀਗੀ, ਤੁਸੀਂ ਬੜੀ ਮਿਹਨਤ ਕਰ ਰਹੇ ਜੇ, ਬੜੇ ਪਿਆਰ ਦੇ ਨਾਲ। ਗਰਮੀ ਤੁਸੀਂ ਦੱਸਿਆ ਕਿ ਉਦੋਂ ਸਰਦੀਆਂ ਦੇ ਵਿੱਚ ਕਿੰਨੀ ਗਰਮੀ ਸੀ।
ਬੜੀ ਸਰਦੀ ਹੁੰਦੀ ਸੀ ਤੇ ਸ਼ੌਪਰ ਅਸੀਂ ਲਾਇਆ ਸੀ, ਉਹਦੇ ਵਿੱਚ ਹੀਟ ਇੰਨੀ ਹੁੰਦੀ ਸੀ, ਗੋਡੀਆਂ ਕਰੀ ਦੀਆਂ ਸੀ, ਸਹੀ। ਮੱਤ ਵੱਜ ਜਾਂਦੀ ਸੀ। ਪਰ ਅੱਜ ਤੇ ਦਿਲ ਉਹ ਟੁੱਟ ਤੁਹਾਨੂੰ- ਗਿਆ ਵਾ, ਮਜ਼ਾ ਨਹੀਂ ਆ ਰਿਹਾ। ਮਜਬੂਰੀ ਆ ਕਿ ਫਲ ਤਿਆਰ ਆ ਤੇ ਜ਼ਾਇਆ ਤਾਂ ਨਹੀਂ ਨਾ ਕਰਨਾ, ਚਲੋ ਕਿਸੇ ਪਾਸੇ ਤਾਂ ਲੱਗੇ। ਹਾਂਜੀ, ਤੇ ਦੇਖ ਲਓ ਜੀ, ਆ ਹੁਣ ਅਸੀਂ ਅੱਜ ਇਹਨਾਂ ਕੋਲ ਆਏ ਆ ਤੇ ਇਹ ਮੇਰਾ ਬੜਾ ਸੋਹਣਾ ਵੀਰ ਆ, ਬੜਾ ਪਿਆਰਾ ਦੋਸਤ ਆ। ਤੇ ਅਸੀਂ ਹੁਣ 85 ਸਾਰ ਸਾਹੀਵਾਲ ਦਾ ਇਲਾਕਾ, ਇੱਥੇ ਠੇਕਾ ਕੀ ਹੋਣਾ ਜੀ ਜ਼ਮੀਨ ਦਾ? ਇੱਥੇ 2,10,000 ਰੁਪਏ ਠੇਕਾ ਸੀ ਪਿਛਲੇ ਸਾਲ। ਤੇ ਇਸ ਸਾਲ ਦਾ ਕੀ ਤੁਹਾਨੂੰ ਨਜ਼ਰ ਆ ਰਿਹਾ ਜੀ? ਮਾਲਕ ਤੇ ਕਹਿੰਦੇ ਵਧਾ ਦਿਓ, ਬਰਲ ਜ਼ਮੀਨ ਠੇਕੇ ਤੇ ਚੜ੍ਹਨ ਨਹੀਂ ਦੇਈ। ਠੀਕ ਹੋ ਗਿਆ ਜੀ। ਅਸੀਂ ਤੁਹਾਨੂੰ ਅੱਜ ਇਹ ਦੱਸਣ ਵਾਸਤੇ ਆਏ ਸੀਗੇ ਕਿ ਵੀ ਹਰ ਜ਼ਿਮੀਂਦਾਰ ਦਾ ਇਹੀ ਹਾਲ ਆ, ਹਰ ਜ਼ਿਮੀਂਦਾਰ ਰੋ ਰਿਹਾ ਵਾ। ਇਹ ਨਹੀਂ ਕਿ ਖਾਲੀ ਕਣਕ ਵਾਲੇ, ਕਿ ਤੁਸੀਂ ਕਹਿ ਰਹੇ ਸੀ ਕਿ ਖਾਲੀ ਕਣਕ ਵਾਲਿਆਂ ਨੇ ਐਵੇਂ ਖੱਪ ਪਾਈ ਹੋਈ ਆ ਕਿ ਵੀ 10 ਕਿਲੋ ਵਾਲਾ 50 ਰੁਪਏ ਦਾ ਛਾਪਰ ਆ, 50 ਰੁਪਏ ਦਾ ਛਾਪਰ ਆ। ਇਹ ਹਾਲ ਆ ਆਪਣੇ ਜ਼ਿਮੀਂਦਾਰਾਂ ਦੇ ਹਾਲ। ਤੇ ਇਹ ਇੱਕ ਫਸ ਨਹੀਂ ਰੋ ਰਿਹਾ, ਇਹ ਸਾਰੇ ਜ਼ਿਮੀਂਦਾਰ ਰੋ ਰਹੇ ਨੇ। ਕਿਉਂ ਸ਼ਮਸ ਭਾਈ, ਹਾਂਜੀ। ਇਹਦਾ ਆਉਣ ਵਾਲਾ ਮੁਸਤਕਬਲ ਕੀ ਦੇਖਦੇ ਜੇ ਤੁਸੀਂ, ਕਿ ਅੱਗੇ ਤੋਂ ਇਹ ਗੱਡੋਗੇ ਤੁਸੀਂ ਫਸਲ ਸਬਜ਼ੀ ਕੱਢੋਗੇ? ਦਿਲ ਤਾਂ ਨਹੀਂ ਕਰਦਾ। ਤੇ ਮੈਂ ਕਹਿੰਦਾ ਜਿੰਨੀ ਤੁਸੀਂ ਮਾਸ਼ਾਅੱਲਾ ਕੋਈ 1-2 ਕਨਾਲ ਹੁੰਦੀ, ਕੋਈ ਗਵਾਂਢੀਆਂ ਨੂੰ ਦੇ ਕੇ ਤੁਸੀਂ ਆਪਣਾ ਵਕਤ ਸਾਰ ਲੈਂਦੇ। ਤੇ ਇਹ ਤੇ ਲਾ ਵੀ ਖਾਸਾ ਬੈਠੇ ਤੁਸੀਂ। ਇੱਕ ਚਲੋ ਕੋਈ ਕਨਾਲ 2 ਕਨਾਲ ਲਾਈ ਹੁੰਦੀ ਤੇ ਚਲੋ ਬੰਦਾ ਯਾਰ ਆਂਢੀ ਗਵਾਂਢੀਆਂ ਨੂੰ ਦੇ ਕੇ ਤੇ ਸਰ ਜਾਂਦਾ। ਬਸ ਜੀ ਲਾਈ ਤੇ ਭਲੇ ਵਾਸਤੇ ਸੀ, ਬਹਰਹਾਲ ਖਰਚਾ ਵੀ ਨਹੀਂ ਪੂਰਾ ਹੋਣ ਦਿਆ। ਦੇਖੋ ਜੀ, ਇਹ ਜ਼ਿਮੀਂਦਾਰ ਦੇ ਹਾਲ ਨੇ ਭਰਾ ਜੀ। ਇਹ ਛਾਪਰ ਦੇ ਪੈਸੇ ਵੀ ਪੂਰੇ ਨਹੀਂ ਹੋਣ ਦੇ, ਇਹਨਾਂ ਦੀ ਮਿਹਨਤ ਮਜ਼ਦੂਰੀ ਨਹੀਂ ਪੂਰੀ ਹੋਣ ਦੀ। ਇਹ ਤੁਹਾਡੇ ਹੁਣ ਹਾਲਾਤ ਸਾਡੇ ਸਾਹਮਣੇ ਨੇ। ਸਾਡਾ ਕੰਮ ਆ ਤੁਹਾਡੇ ਤੇ ਹੀ ਗੱਲ ਪਹੁੰਚਾਉਣਾ। ਅੱਗੇ ਤੁਸੀਂ ਸਾਡੀ ਸੁਣੋ, ਅੱਗੇ ਸ਼ੇਅਰ ਕਰੋ, ਦੱਸੋ ਕਿ ਵੀ ਜ਼ਿਮੀਂਦਾਰ ਕਿੱਥੇ ਤਾਈਂ ਪਹੁੰਚਿਆ ਹੋਇਆ। ਜ਼ਿਮੀਂਦਾਰ ਮਜਬੂਰ ਆ, ਜ਼ਿਮੀਂਦਾਰ ਦੀਆਂ ਫਸਲਾਂ ਤੇ ਖਰਚਾ ਵਾ, ਇਹਨਾਂ ਦੀ ਵਹਾਈ ਆ, ਇਹਨਾਂ ਦਾ ਡੀਜ਼ਲ ਆ। ਵਜਨ ਤੁਸੀਂ ਕਿੰਨਾ ਪਾਣੀ ਲਾਉਂਦੇ ਜੇ 1 ਕਿੱਲੇ ਨੂੰ? ਤੇ ਭਾਈ ਪਾਣੀ ਲੱਗਦਾ ਤੀਸਰੇ ਦਿਨ, ਗਰਮੀ ਜਿੰਨੀ ਪਾਣੀ ਹੈ। ਲਓ ਜੀ, ਤੀਸਰੇ ਦਿਨ ਇਹਨੂੰ ਪਾਣੀ 5 ਘੰਟੇ ਲੱਗ ਜਾਂਦਾ ਭਾਈ ਕਿੱਲਾ। 4-5 ਘੰਟੇ ਲੈਂਦਾ 1500 ਜੀ। ਨੂੰ ਘੰਟਾ ਵਾ ਪਾਣੀ। ਤੇ ਜੇ ਡੀਜ਼ਲ ਲਾਓ ਤੇ ਮੇਰਾ ਖਿਆਲ ਹੈ ਕਿ 4000 ਦਾ ਡੀਜ਼ਲ ਆ। ਨਹੀਂ, ਡੀਜ਼ਲ ਦੀ ਬਿਜਲੀ ਚੱਲਦੀ ਇੱਥੇ 1500 ਨੂੰ ਘੰਟਾ। ਇੱਥੇ ਜੀ 1500 ਘੰਟਾ ਵਾ ਜੀ। ਇੱਥੇ ਬਿਜਲੀ ਦਾ ਟੂਅਲ ਹੈ ਜੀ ਇਹਨਾਂ ਦਾ, ਤੇ ਇਹ ਬਿਜਲੀ ਤੇ ਲਾਉਂਦੇ ਨੇ। ਤੇ ਹੋਰ ਸ਼ਮਸ ਭਾਈ, ਤੁਸੀਂ ਇਸ ਫਸਲ ਤੋਂ ਕੀ ਗੱਲ ਖੁਸ਼ ਜੀ ਐਤਕੀ ਕਿ ਨਾ ਖੁਸ਼ ਜੀ? ਨਹੀਂ ਭਾਈ, ਅਸੀਂ ਤਾਂ ਮੁਤਮਿਨ ਕੋਈ ਨਹੀਂ। ਤੇ ਭਾਈ ਹੁਣਾਂ ਦੇ ਪੱਲਿਓਂ ਜਾ ਰਹੇ ਨੇ। ਡੇਲੀ ਦਾ ਖਰਚਾ ਜਿਹੜਾ ਪੂਰਾ ਖਰਚਾ ਹੀ ਪੂਰਾ ਹੁੰਦਾ, ਤੁਹਾਨੂੰ ਦੱਸਿਆ। ਰਕਸ਼ੇ ਦਾ ਕਿਰਾਇਆ ਨਿਕਲ ਜਾਂਦਾ, ਮਜ਼ਦੂਰੀ ਨਿਕਲ ਜਾਂਦੀ ਹੈ, ਹਾਂਜੀ। ਦਵਾਈਆਂ ਤੇ ਪਾਣੀ ਪੱਲਿਓਂ ਜਾਂਦਾ ਪਿਆ। ਤੇ ਇਹ ਦੇਖ ਲਓ ਕਿ ਅਸੀਂ ਬਾਰ-ਬਾਰ ਤੁਹਾਨੂੰ ਦੱਸ ਰਹੇ ਹਾਂ ਕਿ ਵੀ ਇਹ ਖਾਲੀ ਕਣਕ ਵਾਲਾ ਨਹੀਂ ਰੁਲਦਾ ਪਿਆ। ਇਹ ਨਾਲ ਫਸਲਾਂ ਜਿਹੜੀਆਂ ਦੂਜੀਆਂ ਵਾ, ਇਹ ਖਾਣ ਪੀਣ ਵਾਲੀਆਂ। ਇੱਕ ਭਾਈ ਨੇ ਕਿਹਾ ਸੀਗਾ ਕਿ ਵੀ ਮਟਰ ਮੈਨੂੰ 7 ਕਿੱਲੇ ਉਹਨੇ ਲਾਏ ਜੀ ਕੱਦੂ। ਉਹਨੇ ਸਾਰੇ ਕੱਦੂ ਬਾਤ ਤੇ ਕੁਝ ਡੰਗਰਾਂ ਨੂੰ ਪਾਤੇ, ਕੁਛ ਆਸੇ ਪਾਸੇ ਉਹਨੇ ਦੇ ਦਿੱਤੇ। ਉਹਨੇ ਕਿਹਾ ਫ੍ਰੀ ਚੱਕ ਕੇ ਲੈ ਜਾਓ। ਲੇਕਿਨ ਹਾਂਜੀ, ਇਹੀ ਹਾਲ ਹੈ ਜੀ। ਓਕੇ ਜੀ, ਅੱਲਾ ਹਾਫਿਜ਼, ਰੱਬ ਰੱਖਾ। ਇੱਕ ਦੂਰ ਕੰਮ ਨਹੀਂ ਕਰਦਾ ਬੋਲੀ।